ਡਾਕਟਰ ਸਾਹਿਬ ਸਾਡੇ ਕੋਲ ਅਗਲੀ ਈਮੇਲ ਆਈ ਹੈ ਪਰਮਿੰਦਰਪਾਲ ਸਿੰਘ ਜੀ ਦੀ। ਇਹ ਲਿਖਦੇ ਹਨ, ਮੇਰਾ ਸਵਾਲ ਹੈ ਕਿ ਜਿਵੇਂ ਅਕਾਲੀ ਦਲ ਦੀਆਂ ਸਦਭਾਵਨਾ ਰੈਲੀਆਂ 'ਚ ਕਿਹਾ ਜਾ ਰਿਹਾ ਹੈ ਕਿ ਸਰਬੱਤ ਖਾਲਸਾ ਪਿੱਛੇ ਕਾਂਗਰਸ ਦਾ ਹੱਥ ਸੀ ਤੇ ਕਹਿ ਰਹੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਸਿਮਰਨਜੀਤ ਸਿੰਘ ਮਾਨ ਦੀ ਰਿਸ਼ਤੇਦਾਰੀ ਹੈ ਤੇ ਸਰਬੱਤ ਖਾਲਸਾ ਇਹਨਾਂ ਦੀ ਵਿਉਂਤਬੰਦੀ ਦਾ ਨਤੀਜਾ ਹੈ। ਆਪ ਜੀ ਆਪਣੇ ਵਿਚਾਰ ਦਿਓ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਸਿਮਰਨਜੀਤ ਸਿੰਘ ਮਾਨ ਜੀ ਦੀ ਕਿੰਨੀ ਨੇੜਤਾ ਹੈ। ਜੀ ਡਾਕਟਰ ਸਾਹਿਬ। ਵੀਰ ਪਰਮਿੰਦਰਪਾਲ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ ਕਿ ਉਹਨਾਂ ਨੇ ਸਾਨੂੰ ਲਿਖਿਆ ਔਰ ਇਹ ਚਾਰਜ ਜਾਂ ਦੋਸ਼ ਲਗਾਤਾਰਤਾ ਨਾਲ ਬਾਦਲ ਪਿਓ ਪੁੱਤਰ ਤੇ ਉਹਨਾਂ ਦੇ ਅੱਗੋਂ ਬੱਚੇ ਜਮੂਰੇ ਜਿਹੜੇ ਨੇ ਉਹ ਬਠਿੰਡੇ ਦੀ ਰੈਲੀ ਹੋਏ, ਉਹ ਗੁਰਦਾਸਪੁਰ ਦੀ ਹੋਏ ਜਾਂ ਕੱਲ ਜਿਵੇਂ ਉਹਨਾਂ ਨੇ ਨਕੋਦਰ 'ਚ ਕੀਤੀ, ਲਗਾਤਾਰਤਾ ਨਾਲ ਇਹ ਦੋਸ਼ ਲਾ ਰਹੇ ਨੇ ਕਿ ਜੀ ਦੇਖੋ। ਔਰ ਅੱਜ ਕੱਲ ਉਹਨੇ ਸੁੱਖੇ ਅਮਲੀ ਨੇ ਕਿਹਾ कि जी पाकिस्तान दी ISI और कांग्रेस जी ये जिम्मेवार ने सरबत खालसा और जो पंजाब दे हालात बने गुरु ग्रंथ साहब की बेअदबी दी घटनावां लई। हुण ज़ाहिर है कि यही चार्ज जिहड़ा अज कल जिहड़ा इन्हां ने लिखिया है उससे च उन्होंने कहा है कि जी कैप्टन अमरिंदर सिंह और सुच्चा सिंह छोटेपुर, सिमरनजीत सिंह मान और सुच्चा सिंह छोटेपुर ਇਹ ਕੈਪਟਨ ਅਮਰਿੰਦਰ ਸਿੰਘ ਦੇ ADC ਨੇ ਜੀ ਕਿ ਵੀ ਉਹਨਾਂ ਦੇ ਜਿਵੇਂ ਪ੍ਰਾਈਵੇਟ ਸੈਕਟਰੀ ਹੁੰਦੇ ਨੇ। ਔਰ ਇਹ ਕਹਿਣਾ ਕਿ ਦੇਖੋ ਔਰ ਸਬੂਤ ਲੈ ਕਹਿੰਦੇ ਦੇਖੋ ਜੀ ਕਾਂਗਰਸ ਦਾ ਸਿੱਕਾ ਜਿਹੜਾ MLA ਉਹ ਹਾਲਾਂ ਉਹਨੇ ਰਿਜ਼ਾਈਨ ਕਰ ਦਿੱਤਾ ਸੀ ਕਾਂਗਰਸ ਤੋਂ, ਉਹ ਸ਼ਾਮਲ ਹੋਇਆ, ਫਲਾਣੇ ਨੇ ਲਾਲੀ ਮਜੀਠੀਆ ਨੇ ਬੰਦੇ ਭੇਜੇ, ਢਿਮਕੇ ਨੇ ਭੇਜੇ ਔਰ ਹੁਣ ਖੁੱਲ੍ਹ ਕੇ ਜਿਹੜਾ ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਨਾਮ ਵੀ ਜਿਹੜਾ ਉਹਦੇ ਨਾਲ ਅਮਰਿੰਦਰ ਦੇ ਨਾਲ ਜੋੜਨ ਦੀ ਲਾਈਨ ਹੈ ਜਿਵੇਂ ਉਹਨੇ ਕੀਤਾ। ਰਿਸ਼ਤੇਦਾਰੀ ਦੇ ਮਾਮਲੇ 'ਚ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਰ ਸਿਮਰਨਜੀਤ ਸਿੰਘ ਮਾਨ ਕੈਪਟਨ ਅਮਰਿੰਦਰ ਸਿੰਘ ਦੇ ਸਾਂਢੂ ਨੇ ਜੀ। ਔਰ ਮੈਨੂੰ ਇਹਦੇ ਲਈ ਉਰਦੂ ਸ਼ਬਦ ਕਾਫੀ ਅੱਛਾ ਲੱਗਦਾ ਹੈ। ਉਹ ਸਾਂਢੂ ਲਈ ਸ਼ਬਦ ਕਹਿੰਦੇ ਨੇ ਹਮ ਜ਼ੁਲਫ, ਕਿ ਵੀ ਉਹ ਹਮ ਜ਼ੁਲਫ ਨੇ, ਉਹਨਾਂ ਦੀਆਂ ਪਤਨੀਆਂ ਜਿਹੜੀਆਂ ਨੇ ਉਹ ਭੈਣਾਂ ਨੇ। ਲੇਕਿਨ ਹੁਣ ਇਹਦੇ ਬਾਰੇ ਉੱਥੇ ਜਿਹਨੂੰ ਵੀ ਥੋੜਾ ਬਹੁਤ ਇੰਟਰਨਲ ਪੋਲਿਟਿਕਸ ਦਾ ਪਤਾ ਹੈ ਉਹਨਾਂ ਨੂੰ ਪਤਾ ਹੈ ਵੀ ਨਾ ਕਦੇ ਮਾਨ ਸਾਹਿਬ ਦੀ ਲਾਈਕਿੰਗ ਰਹੀ ਅਮਰਿੰਦਰ ਲਈ ਪਰਸਨਲੀ, ਇੰਡੀਵਿਜੂਅਲੀ, ਆਈਡੀਓਲੋਜੀਕਲੀ, ਤੇ ਨਾ ਹੀ ਅਮਰਿੰਦਰ ਸਿੰਘ ਦੀ ਲਾਈਕਿੰਗ ਰਹੀ। ਜਦੋਂ ਅਮਰਿੰਦਰ ਸਿੰਘ ਚੀਫ ਮਿਨਿਸਟਰ ਵੀ ਰਿਹਾ ਉਦੋਂ ਵੀ ਮਾਨ ਸਾਹਿਬ ਦੀ ਗ੍ਰਿਫਤਾਰੀ ਹੋਈ ਖਾਲਿਸਤਾਨ ਦੇ ਚਾਰਜ ਦੇ ਥੱਲੇ ਵੀ ਔਰ ਦੂਜੇ। ਔਰ ਜਦੋਂ ਅਮਰਿੰਦਰ ਸਿੰਘ ਨੂੰ ਪੁੱਛਿਆ ਸੀ ਕਿ ਵੀ ਇਹ ਜਿਹੜਾ ਤੁਸੀਂ ਗ੍ਰਿਫਤਾਰ ਕੀਤਾ ਕਿੰਨੀ ਕੁ ਦੇਰ, ਤਾਂ ਉਹਨੇ ਕਿਹਾ ਸੀ ਹੀ ਸ਼ੁੱਡ ਕੂਲ ਹਿਜ਼ ਹੀਲਸ ਇਨ ਦਾ ਪ੍ਰਿਜ਼ਨ, ਬੜੀ ਕੰਟੈਂਪਟ ਦੇ ਨਾਲ। ਔਰ ਉਹਨਾਂ ਨੇ ਆਪਣੀ ਲਿਖਤ ਦੇ ਵਿੱਚ ਵੀ, ਹੁਣ ਮੈਂ ਪਿਛਲੇ ਦਿਨਾਂ 'ਚ ਹੀ ਜਿਹੜੀ ਉਹਨਾਂ ਨੇ ਜੇਲ੍ਹ 'ਚੋਂ ਚਿੱਠੀਆਂ ਵੀ ਲਿਖੀਆਂ ਔਰ ਉਹਨਾਂ ਦੀ ਬੇਟੀ ਪਵਿੱਤ ਕੌਰ ਨੇ ਜਿਹੜੀ ਕਿਤਾਬ ਲਿਖੀ ਹੈ ਸਟੋਲਨ ਈਅਰਸ, ਉਹਦੇ 'ਚ ਉਹਨਾਂ ਨੇ ਮਾਨ ਸਾਹਿਬ ਨੇ ਆਪਣੀ, ਜਦੋਂ ਕਿ ਅਜੇ ਉਹ ਫੜੇ ਨਹੀਂ ਸੀਗੇ, ਹਾਈਡਿੰਗ ਦੀ ਗੱਲ ਕੀਤੀ ਕਿ ਵੀ ਰਿਜ਼ਾਈਨ ਕਰਨ ਤੋਂ ਬਾਅਦ ਉਹਨਾਂ ਨੇ IPS ਛੱਡਿਆ, ਕਿਵੇਂ ਉਹ ਕਲਕੱਤੇ 'ਚ ਸਨ ਜਾਂ ਉਸ ਤੋਂ ਪਹਿਲਾਂ ਸ਼ਾਇਦ ਮੱਧ ਪ੍ਰਦੇਸ਼ 'ਚ ਕਿਤੇ ਰਹੇ, ਕਿਸੇ ਹੋਰ ਥਾਂ ਤੇ ਵੀ ਜੀ। ਔਰ ਉਹਨਾਂ ਨੇ ਸ਼ਾਇਦ ਕਲਕੱਤੇ ਦਾ ਜ਼ਿਕਰ ਕੀਤਾ। ਉਹਨਾਂ ਨੇ ਕਿਹਾ ਜੀ ਕਿ ਕੈਪਟਨ ਅਮਰਿੰਦਰ ਸਿੰਘ ਜਿਹੜਾ ਉਹ ਮੈਨੂੰ ਮਿਲਣ ਲਈ ਆਇਆ ਪਰ ਮੈਂ ਸੁਰੱਖਿਆ ਕਾਰਨਾਂ ਕਰਕੇ ਉਹਨੂੰ ਨਹੀਂ ਮਿਲਿਆ, ਹਾਲਾਂਕਿ ਉਹ ਕੁਝ ਪੈਸੇ ਛੱਡ ਗਿਆ ਜਿਹੜੇ ਮੇਰੇ ਬਾਅਦ 'ਚ ਕੰਮ ਆਏ। ਚਲੋ ਮਤਲਬ ਉਹਨਾਂ ਨੇ ਐਕਨੋਲਜ ਵੀ ਕੀਤਾ, ਲੇਕਿਨ ਉਹਨਾਂ ਨੇ ਹੁਣ ਜੇ ਉਹਨਾਂ ਨੂੰ ਉਸ ਪੀਰੀਅਡ 'ਚ ਵੀ ਆਪਣੇ, ਹਾਲਾਂਕਿ ਇਹ ਉਹ ਪੀਰੀਅਡ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਜਦੋਂ ਜੂਨ 84 ਦਾ ਹਮਲਾ ਹੋਇਆ ਪਟਿਆਲੇ ਤੋਂ ਮੈਂਬਰ ਪਾਰਲੀਮੈਂਟ ਸੀ ਜੀ ਔਰ ਪ੍ਰੋਟੈਸਟ ਦੇ ਵਿੱਚ ਅਮਰਿੰਦਰ ਸਿੰਘ ਨੇ ਕਾਂਗਰਸ ਛੱਡ ਦਿੱਤੀ ਸੀ। ਹੁਣ ਇਹਦੇ ਬਾਵਜੂਦ ਜੇ ਮਾਨ ਸਾਹਿਬ ਨੇ ਉਸ ਦੌਰ ਦੇ ਵਿੱਚ ਵੀ, ਹਾਲਾਂਕਿ ਉਹ ਇੱਕ ਰਿਸ਼ਤੇਦਾਰੀ ਦਾ ਮਾਮਲਾ ਵੀ ਸੀ, ਟਰਸਟ ਨਹੀਂ ਕੀਤਾ ਅਮਰਿੰਦਰ ਤੇ ਕਿ ਮਿਲੇ ਨਹੀਂ, ਉਹਨਾਂ ਨੇ ਕਿਹਾ ਜੀ ਸਿਕਿਉਰਿਟੀ ਦੇ, ਕਿ ਮਤਲਬ ਇਹ ਹੈ ਵੀ ਕੱਲ ਨੂੰ ਜਾ ਕੇ ਦੱਸ ਹੀ ਨਾ ਦੇ, ਮਤਲਬ ਇਹ ਹੈ ਵੀ ਉਸ ਹਾਲਤ 'ਚ ਵੀ ਇਤਬਾਰ ਨਹੀਂ ਸੀ। ਔਰ ਪੋਲੀਟੀਕਲੀ ਅਮਰਿੰਦਰ ਸਿੰਘ ਤਾਂ ਅਕਾਲੀਆਂ 'ਚ ਰਿਹਾ, ਮਿਨਿਸਟਰ ਵੀ ਰਿਹਾ, ਫਿਰ ਵਾਪਸ ਕਾਂਗਰਸੀ ਬਣ ਗਿਆ, ਹੁਣ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਹੈ। ਔਰ ਕਿਸੇ ਨੂੰ ਵੀ, ਬਾਕੀ ਠੀਕ ਹੈ ਪਰਿਵਾਰਾਂ ਦੇ ਜੇ ਸਕੀਆਂ ਭੈਣਾਂ ਨੇ ਉਹਨਾਂ ਦੇ ਬੱਚੇ ਆਪਸ 'ਚ ਮਿਲਦੇ ਨੇ ਵਿਆਹ ਸ਼ਾਦੀਆਂ ਵੇਲੇ, ਹੁਣ ਹਰਸਿਮਰਤ ਕੌਰ ਬਾਦਲ ਦੀ ਨਹੀਂ ਰਿਸ਼ਤੇਦਾਰੀ ਅਮਰਿੰਦਰ ਦੇ ਨਾਲ। ਪਿਛਲੇ ਦਿਨਾਂ 'ਚ ਅਮਰਿੰਦਰ ਦੇ ਭੈਣ ਦੇ ਮੁੰਡੇ ਦਾ ਵਿਆਹ ਹੋਇਆ ਹਿਮਾਚਲ ਦੇ ਚੀਫ ਮਿਨਿਸਟਰ ਵੀਰਭੱਦਰ ਸਿੰਘ ਦੀ ਕੁੜੀ ਨਾਲ, ਸੁਖਬੀਰ ਬਾਦਲ, ਹਰਸਿਮਰਤ ਇਹਨਾਂ ਦਾ ਮੁੰਡਾ ਉਸ ਵਿਆਹ ਦੇ ਵਿੱਚ ਜਿਹੜਾ ਉਹ ਪੂਰੇ ਸ਼ਾਮਲ ਹੋਏ, ਉਹਨਾਂ ਦੀ ਫੋਟੋ ਹੈ ਅਮਰਿੰਦਰ ਸਿੰਘ ਦੇ ਨਾਲ। ਹੁਣ ਆਪ ਇਹਨੂੰ ਸੁੱਖੇ ਨੂੰ ਭੁੱਲ ਗਿਆ ਕਿ ਵੀ ਉਹਦੀ ਆਪਣੀ ਘਰ ਵਾਲੀ ਦੀ ਰਿਸ਼ਤੇਦਾਰੀ ਹੈ, ਕਿਉਂਕਿ ਮਜੀਠੀਆ ਫੈਮਿਲੀ ਔਰ ਮਾਨ ਫੈਮਿਲੀ ਇਹ ਅੰਗਰੇਜ਼ਾਂ ਦੇ ਪੀਰੀਅਡ ਜਾਂ ਦੂਸਰੇ ਵੇਲੇ ਵੀ ਸਿੱਖਾਂ ਦੀਆਂ ਵੱਡੀਆਂ ਫੈਮਿਲੀਜ਼ ਰਹੀਆਂ, ਇਹਨਾਂ ਦੀਆਂ ਰਿਸ਼ਤੇਦਾਰੀਆਂ ਨੇ।
ਸੋ ਰਿਸ਼ਤੇਦਾਰੀਆਂ 'ਚ ਨੋ ਮੈਟਰ ਪੋਲੀਟੀਕਲੀ ਬਾਦਲਾਂ ਦਾ ਕੌਣ ਰਿਸ਼ਤੇ ਕੈਰੋਂ ਕਾਂਗਰਸੀ ਸੀ ਔਰ ਪਿੰਡਾਂ ਵਾਲਿਆਂ ਦੀ ਇੱਕ ਪੂਰੀ ਇਹਦੇ ਤੇ ਸਪੀਚ ਹੈ ਕਿ ਵੀ ਉਹਨਾਂ ਨੂੰ ਵੀ ਇਹ ਚਾਰਜ ਕਰਦੇ ਸੀ ਜੀ ਪਿੰਡਾਂ ਵਾਲੇ ਕਾਂਗਰਸ ਦੀ ਉਪਜ ਹੈ। ਉਹਨਾਂ ਨੇ ਕਿਹਾ ਜੀ ਕੁੜਮ ਤੁਸੀਂ ਕਾਂਗਰਸੀਆਂ ਦੇ। ਹੁਣ ਜਿਹੜਾ ਇਹਦੀ ਕੁੜੀ ਹੈ ਪ੍ਰਕਾਸ਼ ਸਿੰਘ ਬਾਦਲ ਦੀ, ਇਹ ਉਹਦੇ ਪ੍ਰਤਾਪ ਸਿੰਘ ਕੈਰੋਂ ਦੇ ਪੋਤੇ ਨਾਲ ਵਿਆਹੀ ਹੈ। ਆਦੇਸ਼ ਪ੍ਰਤਾਪ ਸਿੰਘ ਮਿਨਿਸਟਰ ਵੀ ਆ ਉਹ। ਵੀ ਤੁਸੀਂ ਰਿਸ਼ਤੇਦਾਰੀਆਂ ਕਰੋ, ਕੁੜਮ ਬਣ ਜਾਓ, ਤੁਸੀਂ ਅੱਗੋਂ ਜੋ ਮਰਜ਼ੀ ਤੁਹਾਡੇ ਇੰਟਰਸਟ ਕੋ, ਤੁਸੀਂ ਫਿਰ ਵੀ ਪੰਥਕ ਤੇ ਵੀ ਨਾ ਮੇਰਾ ਕਿਸੇ ਨਾਲ ਸੰਬੰਧ ਨਾ ਆਣਾ ਜੇ ਮੈਂ ਕਾਂਗਰਸੀ ਹੋ ਗਿਆ। ਤਾਂ ਅਸੀਂ ਸਮਝਦੇ ਹਾਂ ਵੀ ਇਹ ਬਿਲਕੁਲ ਇਸ ਕਿਸਮ ਦਾ ਚਾਰਜ ਠੀਕ ਨਹੀਂ ਹੈ। ਬਾਕੀ ਕਾਂਗਰਸ ਟਿਲ ਲਾ ਕੇ ਜਾਂ ਬਾਕੀ ਧਿਰਾਂ, ਔਰ ਮੈਨੂੰ ਅਜੇ ਮੈਂ ਡਬਲ ਕਨਫਰਮ ਤਾਂ ਨਹੀਂ ਕੀਤਾ, ਹਾਲਾਂਕਿ ਜਦੋਂ ਇਹ ਚਾਰਜ ਸ਼ੁਰੂ ਹੋਇਆ ਆਮ ਆਦਮੀ ਪਾਰਟੀ ਦੇ ਜਿਹੜੇ ਪੰਜਾਬ ਦੇ ਆਗੂ ਸੀ ਉਹਨਾਂ ਨੇ ਤਾਂ ਕਿਹਾ ਜੀ ਸਿੱਖਾਂ ਦਾ ਹੱਕ ਹੈ, ਇੰਡੀਵਿਜੂਅਲ ਸਿੱਖ ਗਏ ਨੇ ਔਰ ਬਾਦਲਾਂ ਦੇ ਖਿਲਾਫ ਹੈ। ਪਰ ਅੱਜ ਮੈਨੂੰ ਕੋਈ ਦੱਸ ਰਿਹਾ ਸੀ ਕਿ ਉਹਨਾਂ ਦੇ ਕਿਸੇ ਸੈਂਟਰ ਦੇ ਆਗੂ ਨੇ ਕਿਹਾ ਕਿ ਜੀ ਸਰਬੱਤ ਖਾਲਸਾ ਦੇ ਪਿੱਛੇ ਕਾਂਗਰਸ ਦਾ ਹੱਥ ਹੈ। ਸੋ ਅਸੀਂ ਸਮਝਦੇ ਹਾਂ ਵੀ ਜੇ ਇਵੇਂ ਹੱਥ ਦੇ ਨਾਲ ਲੱਖਾਂ ਸਿੱਖ ਆ ਗਏ ਰੁਕਾਵਟਾਂ ਦੇ ਬਾਵਜੂਦ, ਫਿਰ ਤਾਂ ਬਾਦਲਾਂ ਨੂੰ ਮੰਨ ਲੈਣਾ ਚਾਹੀਦਾ ਵੀ ਪੰਜਾਬ 'ਚ ਕਾਂਗਰਸ ਦੀ ਚੱਲਦੀ ਹੈ। ਸੋ ਅਸੀਂ ਸਮਝਦੇ ਹਾਂ ਵੀ ਨੌਨਸੈਂਸ ਹੈ ਜੀ। ਇਹ ਆਪ ਮੁਹਾਰਾ ਸਿੱਖਾਂ ਦਾ ਜਿਹੜਾ ਇਕੱਠਾ ਹੋਣਾ ਸੀ, ਇਹ ਕੌਮ ਦਾ ਪਿਆਰ, ਗੁਰੂ ਦੀ ਕਲਾ, ਇਹ ਠੀਕ ਹੈ ਵੀ ਉਹਨੂੰ ਅਸੀਂ ਉਸ ਕਿਸਮ ਦੇ ਤਰੀਕੇ ਨਾਲ ਪੋਲੀਟੀਕਲੀ ਚੈਨਲਾਈਜ਼ ਨਹੀਂ ਕਰ ਸਕੇ। ਸਰਕਾਰ ਨੇ ਵੀ ਉਸ ਨੂੰ ਬੜੇ ਕਰੜੇ ਹੱਥੀਂ ਲਿਆ ਨਤੀਜੇ ਦੇ ਤੌਰ ਤੇ। ਹੁਣ ਸ਼ਾਇਦ ਅਗਲੇ ਸਟੈਪ ਦੇ ਤੌਰ ਤੇ ਕੋਈ ਜੇਲ੍ਹਾਂ ਦਾ ਘਿਰਾਓ ਜਾਂ ਦੂਜੀ ਲਾਈਨ ਆਏ ਪਾਰਟੀ ਲੈਵਲ ਤੇ। ਲੇਕਿਨ ਇਹ ਬਿਲਕੁਲ ਨੌਨਸੈਂਸ ਚਾਰਜ ਹੈ ਕਿ ਇਸ ਕਿਸਮ, ਹਾਂ ਇੰਡੀਵਿਜੂਅਲੀ ਕੋਈ ਹੁਣ ਸਰਬੱਤ ਖਾਲਸਾ ਬਾਦਲਾਂ ਦੇ ਪਿਓ ਦਾ, ਜਿਵੇਂ ਇਹਨਾਂ ਨੇ ਅਕਾਲ ਤਖਤ ਆਪਣੇ ਘਰ ਦੀ ਪ੍ਰਾਪਰਟੀ ਬਣਾਈ ਹੋਈ ਹੈ, ਸਰਬੱਤ ਕਾਂਗਰਸੀ ਵੀ ਸਿੱਖ ਨੇ, ਕੋਈ ਹੋਰ ਕੋਈ ਵੀ ਸਿੱਖ ਉਹਦੇ 'ਚ ਆ ਸਕਦਾ। ਕੋਈ ਸਰਬੱਤ ਖਾਲਸਾ ਜਾਂ ਅਕਾਲ ਤਖਤ ਅਕਾਲੀਆਂ ਦਾ ਨਹੀਂ ਹੈ, ਜਾਂ ਅਕਾਲੀਆਂ 'ਚ ਵੀ ਬਾਦਲ ਟੱਬਰ ਦੀ ਜਾਇਦਾਦ ਨਹੀਂ ਹੈ। ਸੋ ਮੈਂ ਸਮਝਦਾ ਵੀ ਇਸ ਕਿਸਮ ਦੀ ਇਵਨ ਗੱਲ ਕਰਨੀ ਵੀ ਜਿਹੜੀ ਹੈ ਉਹ ਆਪਣੇ ਆਪ ਦੇ ਵਿੱਚ ਦੱਸਦੀ ਹੈ ਵੀ ਕਿਸ ਕਦਰ ਇਹ ਬੇਈਮਾਨ ਨੇ। ਸੋ ਇਹਨਾਂ ਦਾ ਪਰਮਿੰਦਰਪਾਲ ਸਿੰਘ ਜੀ ਦਾ ਸ਼ੁਕਰੀਆ ਕਿ ਉਹਨਾਂ ਨੇ ਸਾਨੂੰ ਲਿਖਿਆ ਜੀ। ਡਾਕਟਰ ਸਾਹਿਬ ਮੇਲਾ ਵੀ ਹੋ ਗਿਆ ਬ੍ਰੇਕ ਤੇ ਜਾਣ ਦਾ। ਵਿਊਅਰਸ ਦਸਾਨਾ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ।